ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ ਸਿਰਫ ਕੇਜਰੀਵਾਲ ਨੇ ਸਾਈਨ ਕਰਨੇ ਉਹ ਕਰ ਨਹੀਂ ਰਿਹਾ। ਕਾਰਨ ਕੀ ਆ? ਪੰਜਾਬ ਦੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਜਦੋਂ ਤੁਹਾਡੇ ਕੋਲ ਆਣ ਪੁੱਛਣ ਕਿ ਕੇਜਰੀਵਾਲ ਸਾਹਿਬ ਦਿੱਲੀ ਦਾ ਸੀਐਮ ਹੈ ਕਿਉਂ ਨਹੀਂ ਸਾਈਨ ਕਰ ਰਹੇ। ਸਰਕਾਰ 'ਚ ਹੋਣਾ ਨਾ ਹੋਣਾ ਇੱਕ ਸਾਡਾ ਆਪਣਾ ਫਰਜ਼ ਹੈ। ਜੇ ਅਸੀਂ ਕੌਮ ਦਾ ਕੰਮ ਨਹੀਂ ਕਰ ਸਕਦੇ ਆਪਣੇ ਪੰਜਾਬ ਦਾ ਪੰਜਾਬੀ ਦਾ ਕੰਮ ਨਹੀਂ ਕਰ ਸਕਦੇ, ਫਿਰ ਦੇਸ਼ ਦਾ ਕੰਮ ਵੀ ਅਸੀਂ ਨਹੀਂ ਕਰ ਸਕਦੇ। ਨਵੰਬਰ ਇੰਦਰਾ ਦੇ ਕਤਲ ਤੋਂ ਬਾਅਦ ਇੱਥੇ ਜੋ ਹਿੰਦੁਸਤਾਨ ਤੋਂ ਬਾਹਰ ਹੋਇਆ, ਉਹਦੇ ਬਾਅਦ ਜੋ ਉਹਨਾਂ ਨੇ ਭਾਵਨਾਵਾਂ ਚਾਹ ਕੇ ਕੰਮ ਕੀਤਾ ਉਹਦੀਆਂ ਸਜ਼ਾਵਾਂ ਭੁਗਤ ਚੁੱਕੇ ਨੇ। ਸਰਕਾਰ ਨੂੰ ਛੱਡਣਾ ਚਾਹੀਦਾ। ਅੱਜ ਜੋ ਸਮਾਂ ਬਣਿਆ ਹੋਇਆ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਿੱਖ ਸਰਕਾਰਾਂ ਦੇ ਨਾਲ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਇਆ, ਉਹਦਾ ਇਹ ਫਰਜ਼ ਬਣਦਾ ਹੈ ਕਿ ਜਿਹੜੇ ਸੰਵਿਧਾਨ ਦੇ ਤਹਿਤ ਇਹਨਾਂ ਨੂੰ ਸਜ਼ਾ ਮਿਲੀ ਹੈ, ਉਹੀ ਸੰਵਿਧਾਨ ਇਹਨਾਂ ਨੂੰ ਰਿਲੀਜ਼ ਵੀ ਕਰਦਾ ਕਿ ਜੇ ਸਜ਼ਾ ਪੂਰੀ ਕਰ ਦੇਗੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਆਸੀ ਸਿੱਖ ਕੈਦੀ ਰਿਹਾਈ ਮੋਰਚੇ ਦੇ ਦਿੱਲੀ ਦੀ ਟੀਮ ਅੱਜ ਮੈਂਬਰ ਪਾਰਲੀਮੈਂਟ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਗ੍ਰਹਿ ਵਿਖੇ ਆਈ ਹੈ। ਸਰਦਾਰ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਨੇ ਔਰ ਅਸੀਂ ਉਹਨਾਂ ਨੂੰ ਬੇਨਤੀ ਕਰਨ ਆਏ ਹਾਂ ਕਿਉਂਕਿ ਅਸੀਂ ਇਹ ਮੁਹਿੰਮ ਚਲਾਈ ਹੋਈ ਹੈ ਕਿ ਜਿਹੜੇ ਵੀ ਸਿਆਸੀ ਆਗੂ ਨੇ, ਸਿਆਸੀ ਪਾਰਟੀਆਂ ਨੇ, ਧਾਰਮਿਕ ਆਗੂ ਨੇ, ਉਹਨਾਂ ਸਾਰਿਆਂ ਤੱਕ ਅਸੀਂ ਪਹੁੰਚ ਕਰਕੇ ਮੈਮੋਰੰਡਮ ਦੇ ਰਹੇ ਹਾਂ। ਉਹਨਾਂ ਸਾਰਿਆਂ ਤੋਂ ਮਦਦ ਮੰਗ ਰਹੇ ਹਾਂ ਕਿ ਜੋ ਬੰਦੀ ਸਿੰਘ ਨੇ ਜੇਲ੍ਹਾਂ ਦੇ ਵਿੱਚ ਬੰਦ ਨੇ, ਜਿਨ੍ਹਾਂ ਨੂੰ ਬੰਦ ਹੋਏ ਕਈਆਂ ਨੂੰ 20-25 ਸਾਲ ਹੋ ਗਏ ਨੇ, ਉਹਨਾਂ ਦੀ ਰਿਹਾਈ ਬਣਦੀ ਹੈ। ਉਹਦੇ ਵਾਸਤੇ ਸਾਡੀ ਮਦਦ ਕੀਤੀ ਜਾਵੇ। ਕੇਂਦਰ ਸਰਕਾਰ ਨਾਲ, ਰਾਜ ਸਰਕਾਰ ਨਾਲ ਜਿੱਥੇ ਵੀ ਆਪਣਾ ਰਾਬਤਾ ਕਾਇਮ ਕਰਨਾ ਹੈ, ਉਹਦੇ ਵਾਸਤੇ ਅਸੀਂ ਢੀਂਡਸਾ ਸਾਹਿਬ ਨੂੰ ਇਹ ਬੇਨਤੀ ਪੱਤਰ ਦਿੱਤਾ ਹੈ ਔਰ ਬੇਨਤੀ ਕਰਨੇ ਆ ਕਿ ਇਸ ਮਾਮਲੇ ਦੇ ਵਿੱਚ ਸਾਡੀ ਖੁੱਲ੍ਹ ਕੇ ਮਦਦ ਕਰਨ। ਔਰ ਇਹਦੇ ਵਿੱਚ ਜਿੱਥੇ ਅਸੀਂ ਜੱਥੇ ਵੱਲੋਂ ਆਪਣੇ ਮੈਮੋਰੰਡਮ ਦੀ ਕਾਪੀ ਦਿੱਤੀ ਹੈ, ਉੱਥੇ ਹੀ ਜਿਹੜੇ ਜ਼ਰੂਰੀ ਨੋਟੀਫਿਕੇਸ਼ਨ ਨੇ ਸਰਕਾਰ ਦੇ ਔਰ ਜੋ ਕੈਦੀਆਂ ਦੀ ਲਿਸਟ ਹੈ, ਉਹ ਵੀ ਸਾਰਾ ਕੁਝ ਅਸੀਂ ਉਪਲਬਧ ਕਰਾਇਆ। ਅਤੇ ਮੈਂ ਬੇਨਤੀ ਕਰਾਂਗਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਕਿ ਉਹ ਵੀ ਹੁਣ ਜਿਹੜਾ ਹੈ ਅਸੀਂ ਮੈਮੋਰੰਡਮ ਦਿੱਤਾ ਉਸ 'ਤੇ ਆਪਣੀ ਗੱਲ ਕਹਿਣ। ਬਾਤ ਕਰਦਾ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਦਿੱਲੀ ਦਾ ਕਿ ਬੜੀ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਨੇ ਔਰ ਸਾਡਾ ਸਾਰਿਆਂ ਦਾ ਫਰਜ਼ ਵੀ ਹੈ ਕਿ ਜਿਹੜੇ ਸਿੱਖ ਕੈਦੀ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਬੈਠੇ ਨੇ, ਕਈਆਂ ਨੂੰ ਸ਼ਾਇਦ ਗਲਤ ਮੋਰਚਾ 'ਚ ਫਸਾਇਆ ਗਿਆ, ਸਾਰਿਆਂ ਨੂੰ ਰਿਹਾ ਕਰਨ ਲਈ ਬੇਨਤੀ ਅਸੀਂ ਵੀ ਕਰ ਰਹੇ ਹਾਂ। ਅਤੇ ਇਹਨਾਂ ਨੇ ਅੱਜ ਮੈਨੂੰ ਮੈਮੋਰੰਡਮ ਦਿੱਤਾ। ਅਸੀਂ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਭੇਜਾਂਗੇ ਵੀ ਅਤੇ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਦੀ ਰਿਹਾਈ ਦਾ ਪ੍ਰਬੰਧ ਕੀਤਾ ਜਾਏ। ਅਸੀਂ ਅੱਜ ਰਾਜ ਸਭਾ ਮੈਂਬਰ ਬਹੁਤ ਹੀ ਮਾਨਯੋਗ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਕੋ ਆਏ ਹਾਂ ਔਰ ਅਸੀਂ ਉਹਨਾਂ ਨੂੰ ਮੈਮੋਰੰਡਮ ਦਿੱਤਾ ਹੈ ਕਿ ਬੰਦੀ ਸਿੰਘ ਬੜੇ ਚਿਰਾਂ ਤੋਂ ਪੂਰੇ ਪੰਥ ਦੀ ਮੰਗ ਹੈ ਕਿ ਬੰਦੀ ਸਿੰਘ ਰਿਹਾ ਹੋਣ ਔਰ ਉਹਨਾਂ ਦੇ ਪਰਿਵਾਰ ਔਰ ਸਾਰੇ ਜਗਤ ਸਿੱਖ ਪੰਥ ਉਹਨਾਂ ਦੀ ਰਿਹਾਈ ਵਾਸਤੇ ਜਿੱਥੇ ਅਰਦਾਸਾਂ ਕਰ ਰਿਹਾ ਔਰ ਨਾਲ ਹੀ ਮਾਰਚ ਕੱਢੇ ਜਾ ਰਹੇ। ਜੋ ਪਰਸੋਂ ਮਾਰਚ ਕੱਢਿਆ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ, ਗਵਰਨਰ ਨੇ ਮੰਨਿਆ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਔਰ ਬਾਕੀ ਜਿਹੜੇ ਆ ਜਿਹਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਦਿੱਲੀ ਤੋਂ ਪੰਜਾਬ ਤੱਕ ਜੋ ਟਰਾਂਸਫਰ ਹੈ ਉਹ ਨਹੀਂ ਕਰ ਰਹੇ, ਧੱਕੇ ਨਾਲ ਇੱਥੇ ਰੱਖਿਆ ਹੋਇਆ। ਅਸੀਂ ਉਹਦੀ ਵੀ ਢੀਂਡਸਾ ਸਾਹਿਬ ਨੂੰ ਮੰਗ ਕੀਤੀ ਹੈ ਔਰ ਨਾਲ ਹੀ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ ਸਿਰਫ ਕੇਜਰੀਵਾਲ ਨੇ ਸਾਈਨ ਕਰਨੇ ਉਹ ਕਰ ਨਹੀਂ ਰਿਹਾ। ਕਾਰਨ ਕੀ ਆ? ਪੰਜਾਬ ਦੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਜਦੋਂ ਤੁਹਾਡੇ ਕੋਲ ਆਣ ਪੁੱਛਣ ਕਿ ਕੇਜਰੀਵਾਲ ਸਾਹਿਬ ਦਿੱਲੀ ਦਾ ਸੀਐਮ ਹੈ ਕਿਉਂ ਨਹੀਂ ਸਾਈਨ ਕਰ ਰਹੇ, ਇਸ ਕਰਕੇ ਅਸੀਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਂ ਹੋਮ ਮਿਨਿਸਟਰੀ ਨਾਲ ਗੱਲ ਕਰਕੇ ਸਰਕਾਰ ਨਾਲ ਗੱਲ ਕਰਕੇ ਇਹ ਕਾਰਜ ਸਿਰੇ ਚਾੜਾਂਗੇ। ਗੁਰੂ ਸਾਹਿਬ ਕਿਰਪਾ ਕਰਨਗੇ, ਚੜ੍ਹਦੀ ਕਲਾ ਹੋਏਗੀ। ਇਸ ਕਰਕੇ ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ। ਉਹ ਅਸੀਂ ਤਾਂ ਖੁੱਲ੍ਹ ਕੇ ਗੱਲ ਕਰ ਰਹੇ ਹਾਂ। ਅਸੀਂ ਤਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਇਹਨਾਂ ਦੇ ਜਿਹੜਾ ਤੁਸੀਂ ਫਾਈਲ 'ਤੇ ਸਾਈਨ ਕਰੋ, ਕਿਉਂਕਿ ਅੱਜ 5.5 ਸਾਲਾਂ ਦਾ ਜੋ ਨੋਟੀਫਿਕੇਸ਼ਨ ਹੋਇਆ ਸੀਗਾ, ਇਹਦਾ ਤਾਂ ਇਹਨਾਂ ਦਾ ਆਪਣਾ ਫਰਜ਼ ਬਣਦਾ ਸੀ ਵੀ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਕੋਈ ਮਨ 'ਚ ਚਿੱਤ 'ਚ ਹੈਗਾ ਕਿ ਸਿੱਖਾਂ ਨੂੰ ਰਿਹਾ ਕਰਨਾ ਚਾਹੀਦਾ। ਅੱਜ ਸਿੱਖਾਂ ਦੇ ਕੋਲ ਵੋਟਾਂ ਤੇ ਮੰਗਦੇ ਨੇ, ਪਰ ਜਿਹੜੇ ਕੰਮ ਕਰਨੇ ਨੇ, ਜਿਹੜੇ 2 ਸਾਲ ਆਪਣੇ ਪੇਰੈਂਟਸ ਨੂੰ ਜਾ ਕੇ ਪਹਿਲਾਂ ਮਿਲ ਸਕਦੇ ਸੀ, ਆਪਣਾ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਦੇ ਸੀਗੇ, ਉਹ ਇਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ। ਸਰਕਾਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਕਿ ਜਦ ਨੋਟੀਫਿਕੇਸ਼ਨ ਸੈਂਟਰ ਸਰਕਾਰ ਨੇ ਕਰਤਾ ਸੀਗਾ 5.5 ਸਾਲਾਂ ਦਾ ਕਿਉਂ ਨਹੀਂ ਹੋਇਆ। ਇਹ ਸਰਕਾਰ 'ਚ ਹੋਣਾ ਨਾ ਹੋਣਾ ਇੱਕ ਸਾਡਾ ਆਪਣਾ ਫਰਜ਼ ਹੈ। ਜੇ ਅਸੀਂ ਕੌਮ ਦਾ ਕੰਮ ਨਹੀਂ ਕਰ ਸਕਦੇ, ਆਪਣੇ ਪੰਜਾਬ ਦਾ ਪੰਜਾਬੀ ਦਾ ਕੰਮ ਨਹੀਂ ਕਰ ਸਕਦੇ, ਫਿਰ ਦੇਸ਼ ਦਾ ਕੰਮ ਵੀ ਅਸੀਂ ਨਹੀਂ ਕਰ ਸਕਦੇ। ਪਹਿਲਾਂ ਸਾਡਾ ਫਰਜ਼ ਬਣਦਾ ਕਿ ਆਪਣੀ ਜਿਹੜੀ ਸਾਡੀ ਕੌਮ ਦੇ ਕੰਮ ਨੇ ਅਸੀਂ ਉਹ ਵੀ ਡਟ ਕੇ ਕੰਮ ਕਰਾਉਣੇ ਨੇ। ਜੈਸਾ ਆਪਣਾ ਸਿਆਸੀ ਸਿੱਖ ਦਿੱਲੀ ਰਿਹਾਈ ਮੋਰਚਾ ਜੋ ਬਣਾਇਆ ਸੀ ਔਰ ਅਸੀਂ ਤਤਪਰ ਰਵਾਂਗੇ, ਜਦ ਤੱਕ ਖੜਾ ਨਹੀਂ ਛੱਡਾਂਗੇ ਇਹਨਾਂ ਦਾ ਆਪਾਂ, ਜਦ ਤੱਕ ਸਾਡੇ ਸਿੰਘ ਆਪਣਾ ਰਿਹਾ ਨਹੀਂ ਹੁੰਦੇ। ਕਿਉਂਕਿ ਜਿਹੜੇ ਸੰਵਿਧਾਨ ਸਾਡਾ ਕਹਿੰਦਾ ਕਿ ਉਹਨੂੰ ਰਿਹਾ ਕਰੋ, ਤਾਂ ਕਿਉਂ ਨਹੀਂ ਰਿਹਾ ਕਰ ਰਹੇ।
ਅੱਜ ਜੇ ਪੰਜਾਬ 'ਚ ਵੀ ਲੋਕੀ ਗੱਲ ਕਰ ਰਹੇ ਨੇ ਇਹਨੂੰ, ਫਿਰ ਵੀ ਇਹਨਾਂ ਦੇ ਕੋਲ ਮੈਸੇਜ ਹੈ, ਇਹਨਾਂ ਕੋਲ ਫਾਈਲ ਗਈ ਹੋਈ ਹੈ, ਉਹਨਾਂ ਨੇ ਫਾਈਲ ਆਪਣੇ ਦਬ ਕੇ ਰੱਖੀ ਹੋਈ ਹੈ। ਕਿਉਂ ਦਬ ਕੇ ਰੱਖੀ ਹੋਈ ਹੈ? ਮਤਲਬ ਸਿੱਖਾਂ ਨਾਲ ਹੀ ਕਿਉਂ ਅਨਿਆਏ ਹੁੰਦਾ ਹਮੇਸ਼ਾ? ਜਿਹੜੇ ਪੰਥ ਵਾਸਤੇ ਚੜ੍ਹਦੀ ਕਲਾ 'ਚ ਕਾਰਜ ਕਰਦੇ ਨੇ, ਹਮੇਸ਼ਾ ਆਪਣੇ ਸਿਰ ਧੜ ਦੀ ਬਾਜੀ ਲਾ ਕੇ ਇਸ ਦੇਸ਼ ਦੀ ਰੱਖਿਆ ਕਰਦੇ ਨੇ, ਉਹਨਾਂ ਦੇ ਨਾਲ ਅਨਿਆਏ ਕਿਉਂ ਹੈ? ਇਹ ਇਹਨਾਂ ਨੂੰ ਸਮਝਣਾ ਚਾਹੀਦਾ ਹੈ। SIT ਤੁਸੀਂ ਕਮੇਟੀਆਂ ਬਣਾਉਂਦੇ ਹੋ, 84 ਦਵਾਈਆਂ ਦੀ ਤੁਸੀਂ ਗੱਲ ਕਰਦੇ ਹੋ, ਹੋਰ ਬੜੀਆਂ ਗੱਲਾਂ ਨੇ, ਪਰ ਕਿਤੇ ਖਰੇ ਤਾਂ ਉਤਰਦੇ ਨਹੀਂ। ਸਿਰਫ ਇੱਕ ਸਿਆਸਤ ਵਰਤਦੇ ਨੇ, ਆਪਣੀ ਵੋਟਾਂ ਕਿੱਦਾਂ ਲੈਣੀਆਂ ਨੇ। ਪਰ ਹੁਣ ਜੋ ਮੌਕਾ ਹੈਗਾ ਤੇ ਤੁਹਾਨੂੰ ਇਹ ਕੰਮ ਕਰਕੇ ਦੱਸਣਾ ਚਾਹੀਦਾ। ਤੁਸੀਂ ਪੰਜਾਬ 'ਚ ਵੋਟਾਂ ਮੰਗ ਰਹੇ ਹੋ ਤੇ ਇਸ ਵਕਤ ਇਹਨਾਂ ਨੂੰ ਜਿਹੜੀ ਫਾਈਲ ਦੱਬੀ ਉਹਨੂੰ ਕੱਢ ਕੇ ਤੇ ਬਾਹਰ ਆਪਣਾ ਹਵਾਰਾ ਜੀ ਦਵਿੰਦਰ ਪਾਲ ਭੁੱਲਰ ਜੀ ਨੂੰ ਉਹਨਾਂ ਦੇ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਸਰਕਾਰਾਂ ਨੂੰ ਚਾਹੀਦਾ। ਆਪ ਤੇ ਆਪਣਾ ਸੈਂਟਰ ਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਅਮਿਤ ਸ਼ਾਹ ਦਾ ਕਿ ਜਿਨ੍ਹਾਂ ਨੇ ਨੋਟੀਫਿਕੇਸ਼ਨ ਕੱਢਿਆ ਸੀਗਾ, ਪਰ ਇਹਨਾਂ ਨੇ ਉੱਤੇ ਕੋਈ ਅਸਰ ਨਹੀਂ ਕੀਤਾ। ਦੇਖੋ, ਕੇਂਦਰ ਸਰਕਾਰ ਦੇ ਜਿਹੜੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਹੈ, ਔਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੁਣ ਪੰਜਾਬ ਦੇ ਵਿੱਚ ਇਕੱਠੇ ਉਹਨਾਂ ਦੇ ਨਾਲ ਚੋਣ ਲੜਨ ਜਾ ਰਿਹਾ। ਇਸ ਕਰਕੇ ਅਸੀਂ ਅੱਜ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਕੋਲ ਆਏ ਸੀ, ਔਰ ਸਾਡੀ ਬੇਨਤੀ ਇਹ ਹੈਗੀ ਹੈ ਕਿਉਂਕਿ ਜਿਹੜਾ ਭਾਈ ਰਾਜੋਆਣਾ ਦੀ ਫਾਂਸੀ ਜਿਹੜੀ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਰਾਹੀਂ ਉਹਦੀ ਫਾਂਸੀ ਨੂੰ ਬਦਲ ਕੇ ਉਹਨਾਂ ਨੂੰ ਜਿਹੜਾ ਹੈ ਉਮਰ ਕੈਦ ਦੀ ਸਜ਼ਾ ਕੀਤੀ ਸੀ, ਪਰ ਅਜੇ ਤੱਕ ਉਹ ਲਾਗੂ ਨਹੀਂ ਹੋ ਪਾਇਆ। ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜਾ ਕਾਲ ਕੋਠਰੀ 'ਚੋਂ ਬਾਹਰ ਲਿਆਂਦਾ ਜਾਏ ਭਾਈ ਰਾਜੋਆਣਾ ਨੂੰ, ਉਹਨਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਜਿਹੜੀ ਹੈਗੀ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਜਿਹੜੀ ਹੈ ਛੂਟ ਦਿੱਤੀ ਜਾਵੇ ਫਾਂਸੀ ਦੇ ਜਿਹੜੇ ਮਸਲੇ ਤੋਂ ਅੱਜ ਤੱਕ ਲਟਕਿਆ ਹੋਇਆ। ਔਰ ਸੁਪਰੀਮ ਕੋਰਟ ਵਿੱਚ ਵੀ ਇਹ ਮਾਮਲਾ ਹੈਗਾ, ਔਰ ਕੇਂਦਰ ਸਰਕਾਰ ਭਾਈ ਰਾਜੋਆਣਾ ਦੇ ਮਸਲੇ ਦੇ ਵਿੱਚ ਵੱਡੀ ਕਾਰਵਾਈ ਕਰ ਸਕਦੀ ਹੈ। ਇਸੇ ਕਾਨੂੰਨ ਮੰਗ ਨੂੰ ਲੈ ਕੇ ਅਸੀਂ ਅੱਜ ਆਏ ਹਾਂ, ਕਿਉਂਕਿ ਸਾਨੂੰ ਕਨਸੋਵਾ ਨੇ ਕਿ ਕੇਂਦਰ ਸਰਕਾਰ ਸ਼ਾਇਦ ਪੰਜਾਬ ਚੋਣਾਂ ਤੋਂ ਪਹਿਲੇ ਕੁਝ ਕਰਨ ਨੂੰ ਤਿਆਰ ਹੈ, ਤੇ ਅਸੀਂ ਇਸ ਵਾਸਤੇ ਸਰਦਾਰ ਢੀਂਡਸਾ ਜੀ ਨੂੰ ਬੇਨਤੀ ਕੀਤੀ। ਉਹਨਾਂ ਨੇ ਸਾਰੇ ਕਾਗਜ਼ ਪੱਤਰ ਸੌਂਪੇ ਨੇ ਕਿ ਕਿਉਂਕਿ ਤੁਸੀਂ ਘਟਕ ਦਲ ਹੋ ਨਾਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਵਿੱਚ, ਇਸ ਵਾਸਤੇ ਤੁਸੀਂ ਇਸ ਬਾਰੇ ਸਾਡੀ ਆਵਾਜ਼ ਨੂੰ ਪਹੁੰਚਾਓ। ਔਰ ਭਾਈ ਰਾਜੋਆਣਾ ਦੀ ਜਿਹੜੀ ਖਾਸ ਕਰਕੇ ਰਿਹਾਈ ਹੈ ਕੇਂਦਰ ਸਰਕਾਰ ਦੇ ਅਧੀਨ ਅੱਜ ਵੀ, ਔਰ ਉਹ ਕਿਸੇ ਨਾ ਕਿਸੇ ਪਾਸੋਂ ਹੋ ਸਕਦੀ ਹੈ। ਇਸ ਵਾਸਤੇ ਅਸੀਂ ਬੇਨਤੀ ਕਰਨ ਆਏ ਹਾਂ। ਦੇਖੋ, ਜਿਹੜੇ ਵੀ ਸਿੱਖ ਨੇ ਕਿਸੇ ਵੀ ਜਗ੍ਹਾ ਬੈਠੇ ਨੇ, ਉਹਨਾਂ ਦੇ ਦਿਲ ਦੇ ਬਹੁਤ ਨਜ਼ਦੀਕ ਹੈ ਕਿ ਜਿਹੜੇ ਬੰਦੀ ਸਿੰਘ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਕਾਨੂੰਨੀ ਤੌਰ ਤੇ ਵੀ ਪੂਰੀਆਂ ਹੋ ਚੁੱਕੀਆਂ, ਔਰ ਉਹ ਪਿੱਛੋਂ ਕੋਈ ਕ੍ਰਿਮੀਨਲ ਜਾਂ ਜਰਾਇਮ ਪੇਸ਼ਾ ਨਹੀਂ ਸਨ। ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ, ਨਾਜਾਇਜ਼ ਜਵਾਨੀ ਪੰਜਾਬ ਦੀ ਤਬਾਹ ਕਰ ਦਿੱਤੀ ਜਾਵੇ, ਦਰਬਾਰ ਸਾਹਿਬ ਤੇ ਤੋਪਾਂ ਚਾੜ ਦਿੱਤੀਆਂ ਜਾਣ। ਨਵੰਬਰ ਇੰਦਰਾ ਦੇ ਕਤਲ ਤੋਂ ਬਾਅਦ ਇੱਥੇ ਜੋ ਹਿੰਦੁਸਤਾਨ ਤੋਂ ਬਾਹਰ ਹੋਇਆ, ਉਹਦੇ ਬਾਅਦ ਜੋ ਉਹਨਾਂ ਨੇ ਭਾਵਨਾਵਾਂ 'ਚ ਆ ਕੇ ਕੰਮ ਕੀਤਾ, ਉਹਦੀਆਂ ਸਜ਼ਾਵਾਂ ਭੁਗਤ ਚੁੱਕੇ ਨੇ। ਸਰਕਾਰ ਨੂੰ ਛੱਡਣਾ ਚਾਹੀਦਾ। ਜਿਹੜੇ ਵੀ ਜਿੱਥੇ ਵੀ ਬੈਠੇ ਨੇ, ਮੈਂ ਸਮਝਦਾ ਕਿ ਇਹ ਕੌਮ ਦਾ ਕੰਮ ਹੈ। ਉਹ ਕੋਈ BJP 'ਚ ਹੈ, ਕਾਂਗਰਸ 'ਚ ਹੈ, ਆਮ ਆਦਮੀ 'ਚ ਹੈ, ਉਹਨੂੰ ਛੱਡ ਦਿਓ ਤੁਸੀਂ। ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਕਿ ਸਰਕਾਰ 'ਤੇ ਪ੍ਰੈਸ਼ਰ ਪਾਵੇ। ਚੋਣਾਂ ਰਾਊਂਡ ਦੀ ਕਾਰਨਰ ਨੇ ਔਰ ਸਰਕਾਰ ਦਾ ਮਨ ਬਣਿਆ ਹੋਇਆ। ਮੈਂ ਸਮਝਦਾ ਜੇ ਤੁਸੀਂ ਪ੍ਰੈਸ਼ਰ ਪਾਓਗੇ ਤੇ ਇਹਦਾ ਰਿਜ਼ਲਟ ਪੋਜ਼ਿਟਿਵ ਹੋਏਗਾ। ਜਿਹੜੇ ਸਾਡੇ ਬੰਦੀ ਸਿੰਘ ਨੇ, ਜਿਹੜੇ ਡਿਊ ਨੇ ਰਿਹਾਈ ਵਾਸਤੇ, ਉਹ ਛੁੱਟਣ ਕਿਸੇ ਨੂੰ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਮੈਨੂੰ ਯਾਦ ਹੈ ਕਿ ਜਿਸਲੇ ਸਰਦਾਰ ਮਨਜੀਤ ਸਿੰਘ ਜੀ ਕੇ ਪ੍ਰਧਾਨ ਸੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ, ਉਸਲੇ ਭਾਈ ਗੁਰਬਖਸ਼ ਸਿੰਘ ਸੰਘਰਸ਼ ਤੇ ਬੈਠੇ ਸਨ, ਔਰ ਅਸੀਂ ਉਸ ਵੇਲੇ ਉਹਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਰਿਹਾਈ ਸਿੰਘਾਂ ਵਾਸਤੇ ਬਹੁਤ ਜ਼ਿਆਦਾ ਉਸ ਵੇਲੇ ਸਰਕਾਰਾਂ ਨਾਲ ਗੱਲ ਕੀਤੀ ਸੀ। ਉਸਲੇ ਥੋੜ੍ਹੇ ਸਮੇਂ ਲਈ ਪੈਰੋਲਾਂ ਵੀ ਹੋਈਆਂ ਸਨ। ਭਾਈ ਗੁਰਮੀਤ ਸਿੰਘ, ਉਹਨਾਂ ਦੀ ਭੈਣ ਜੀ ਦਾ ਵਿਆਹ ਹੋਇਆ ਆਨੰਦ ਕਾਰਜ ਸੀਗਾ, ਔਰ ਭਾਈ ਲਾਭ ਸਿੰਘ ਜੀ, ਔਰ ਖੇੜਾ ਸਾਹਿਬ, ਔਰ ਦਿਆ ਸਿੰਘ ਜੀ ਲਾਹੌਰੀਆ, ਇਹ ਸਾਰੇ ਜਿਹੜੇ ਇਸ ਵੇਲੇ ਬੰਦ ਨੇ, ਇਹਨਾਂ ਦੀ ਰਿਹਾਈ ਹੋ ਚੁੱਕੀ। ਔਰ ਮੈਂ ਆਪਦੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਭਾਈ ਦਿਆ ਸਿੰਘ ਲਾਹੌਰੀਆ ਜੀ ਦੀ ਪੱਕੀ ਜ਼ਮਾਨਤ ਹੋ ਗਈ ਆ, ਔਰ ਮੈਨੂੰ ਲੱਗਦਾ ਕਿ ਭਾਈ ਬਖਸ਼ੀਸ਼ ਸਿੰਘ ਜਿਹੜੇ 85 ਸਾਲ ਦੇ ਸਨ, ਉਹਨਾਂ ਨੂੰ ਵੀ ਰਿਹਾਈ ਮਿਲੀ ਸੀ ਪੱਕੀ, ਪਰ ਉਹ ਹੁਣ ਅਕਾਲ ਚਲਾਣਾ ਕਰ ਗਏ। ਇੱਦਾਂ ਦੇ ਕਈ ਸੰਘਰਸ਼ੀ ਸਿੰਘਾਂ ਦੇ ਪਰਿਵਾਰ ਦੀ ਜੋ ਵੀ ਮਾਲੀ ਸਹਾਇਤਾ ਸੀ, ਉਹ ਵੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਸਰਦਾਰ ਮਨਜੀਤ ਸਿੰਘ ਜੀ ਨੇ ਔਰ ਉਹਨਾਂ ਦੀ ਪੂਰੀ ਟੀਮ ਨੇ ਉਸਨੇ ਕੀਤੀ ਸੀ। ਅੱਜ ਜੋ ਸਮਾਂ ਬਣਿਆ ਹੋਇਆ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਿੱਖ ਸਰਕਾਰਾਂ ਦੇ ਨਾਲ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਇਆ, ਉਹਦਾ ਇਹ ਫਰਜ਼ ਬਣਦਾ ਹੈ ਕਿ ਜਿਹੜੇ ਸੰਵਿਧਾਨ ਦੇ ਤਹਿਤ ਇਹਨਾਂ ਨੂੰ ਸਜ਼ਾ ਮਿਲੀ ਹੈ, ਉਹੀ ਸੰਵਿਧਾਨ ਇਹਨਾਂ ਨੂੰ ਰਿਲੀਜ਼ ਵੀ ਕਰਦਾ ਕਿ ਜੇ ਸਜ਼ਾ ਪੂਰੀ ਕਰ ਦੇਗੀ ਹੋਵੇ। ਤੇ ਮੈਨੂੰ ਲੱਗਦਾ ਕਿ ਬਹੁਤ ਲੰਬਾ ਸਮਾਂ ਹੋ ਗਿਆ, ਕਿਸੇ ਦੇ 5 ਸਾਲ ਵੱਧ ਹੋ ਚੁੱਕੇ ਨੇ, ਕਿਸੇ ਦੇ 10, ਕਿਸੇ ਦੇ 12, ਔਰ ਕਈਆਂ ਦੇ ਤਾਂ ਚਲਾਨ ਹੀ ਨਹੀਂ ਪੇਸ਼ ਕੀਤੇ ਹੁਣ ਤੱਕ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਸਰਕਾਰਾਂ ਨੂੰ ਚਾਹੀਦਾ ਕਿ ਇਸ ਵੇਲੇ ਜਿੱਥੇ ਤੁਸੀਂ ਬਹੁਤ ਵੱਡੀਆਂ ਅਨਾਉਂਸਮੈਂਟਾਂ ਕਰ ਰਹੇ ਹੋ, ਉੱਥੇ ਇਹਨਾਂ ਸਿੰਘਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ, ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਦੇ ਸਮੇਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਅੱਜ ਅੰਦਰ ਨੇ। ਇਹਨਾਂ ਦੇ ਪਿੱਛੋਂ ਪਰਿਵਾਰਾਂ ਦੀ ਕਿਸੇ ਨੇ ਸਾਰ ਨਹੀਂ ਲਈ। ਤਾਂ ਮੈਨੂੰ ਲੱਗਦਾ ਕਿ ਅੱਜ ਇਹਨਾਂ ਦੀ ਰਿਹਾਈ ਹੋਣੀ ਬਹੁਤ ਜ਼ਰੂਰੀ ਹੈ।